ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਇਸ ਜਿਹੜੇ ਸੈਗਮੈਂਟ ਵਿੱਚ ਐਂਡ ਵਾਲੇ ਦੇ ਵਿੱਚ ਆਪਾਂ ਲਿਖਤ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਜਤਿੰਦਰ ਸਿੰਘ ਜਰਾਂ ਵੱਲੋਂ ਸਾਨੂੰ ਭੇਜੀ ਗਈ ਹੈ। ਉਸ ਦੇ ਵਿੱਚ ਦੁਸ਼ਮਣ ਵੱਲੋਂ ਸਿੱਖ ਕੌਮ ਨੂੰ ਉਲਝਾਉਣ ਲਈ ਭੰਬਲ ਭੂਸਾ ਹਥਿਆਰ ਨੂੰ ਬਾਰ-ਬਾਰ ਵਰਤਿਆ ਜਾ ਰਿਹਾ ਹੈ। ਇਸ ਬਾਰੇ ਉਹਨਾਂ ਨੇ ਸਾਨੂੰ ਲਿਖਿਆ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਥਾਂ ਦਿੰਦੇ ਹਾਂ ਔਰ ਖ਼ਾਸ ਤੌਰ 'ਤੇ ਜਦੋਂ ਉਹਨਾਂ ਲਿਖਤਾਂ ਦੇ ਵਿੱਚ ਕੋਈ ਖ਼ਾਸ ਮੈਸੇਜ ਵੀ ਹੋਏ ਜਿਹੜਾ ਕਿ ਬਾਕੀ ਸਭ ਦੇ ਲਈ ਵੀ ਜਾਣਨਾ ਜਾਂ ਉਹਨਾਂ ਦੇ ਲਈ ਵੀ ਅਹਿਮੀਅਤ ਰੱਖਦਾ ਹੋਏ। ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਸਿਡਨੀ ਆਸਟ੍ਰੇਲੀਆ ਬੇਸਡ ਨੇ ਔਰ ਸਾਡੇ ਆਸਟ੍ਰੇਲੀਆ ਟ੍ਰਿਪ ਵੇਲੇ ਉਹ ਆ ਕੇ ਬੜੇ ਚਾਅ ਨਾਲ ਮਿਲੇ। ਉਹਨਾਂ ਨੇ ਆਪਣੀਆਂ ਸੇਵਾਵਾਂ ਵੀ ਪੇਸ਼ ਕੀਤੀਆਂ TV 84 ਲਈ ਔਰ ਬੜੇ ਸੁਲਝਿਆ ਹੋਇਆ ਨੌਜਵਾਨ ਜਿਨ੍ਹਾਂ ਦੇ ਅੰਦਰ ਭਾਵਨਾ ਵੀ ਹੈ ਔਰ ਜਿਹੜੇ ਦੁਸ਼ਮਣ ਦੀਆਂ ਚਾਲਾਂ ਕੀ ਹੁੰਦੀਆਂ ਨੇ, ਕਿਵੇਂ ਜਦੋਂ ਤੁਸੀਂ ਜੰਗ ਦੇ ਵਿੱਚ ਹੁੰਦੇ ਹੋ ਤਾਂ ਤੁਹਾਡੇ ਲਈ ਉਹਨਾਂ ਨੂੰ ਸਮਝਣਾ ਔਰ ਆਪਣੇ ਰਾਹ ਤੁਰਨਾ ਆਪਣੀ ਮੰਜ਼ਿਲ ਵੱਲ ਕਿਵੇਂ ਉਹਦੇ ਲਈ ਤੁਹਾਨੂੰ ਕੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਉਸ ਬਾਰੇ ਵੀ ਪੂਰੀ ਤਰ੍ਹਾਂ ਜਾਗਰੂਕ ਨੇ। ਉਹਨਾਂ ਨੇ ਆਪਣੀ ਇੱਕ ਲਿਖਤ ਨਿਸ਼ਚੈ ਕਰ ਆਪਣੀ ਜੀਤ ਕਰੋ ਇਸ ਟਾਈਟਲ ਦੇ ਥੱਲੇ ਭੇਜੀ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਸ਼ੁਰੂਆਤ ਹੀ ਕੀਤੀ ਹੈ ਚਾਈਨਾ ਦੀ। ਜਦੋਂ ਅਸੀਂ ਗੱਲ ਕਰਦੇ ਹਾਂ ਬੇਸ਼ੱਕ ਅੱਜ ਵੀ ਉਹਨਾਂ ਦਾ ਕੋਈ ਆਫੀਸ਼ੀਅਲ ਰਿਲੀਜਨ ਨਹੀਂ ਹੈ। ਇੱਕ ਜ਼ਮਾਨਾ ਸੀ ਬੁੱਧ ਧਰਮ ਦਾ ਇਫੈਕਟ ਸੀ ਬਹੁਤ ਜ਼ਿਆਦਾ, ਲੇਕਿਨ ਚਾਈਨਾ ਨੇ ਜਿਹੜਾ ਕਨਫਿਊਸ਼ੀਅਸ ਬਹੁਤ ਸਿਆਣਾ ਬੰਦਾ ਲਗਭਗ ਉਸ ਪੀਰੀਅਡ 'ਚ ਜਦੋਂ ਬੁੱਧ ਹੋਇਆ 2500 ਸਾਲ ਪਹਿਲਾਂ, ਫਿਰ ਉਹਨਾਂ ਦੇ ਸਨ ਜ਼ੂ ਵਰਗੇ ਜਿਹਦੀ ਦਾ ਆਰਟ ਆਫ ਵਾਰ ਜਿਹੜੀ ਕਿਤਾਬ ਹੈ ਉਹ ਟਰਾਂਸਲੇਟਡ ਹੈ ਅੰਗਰੇਜ਼ੀ ਜ਼ਾਹਰ ਹੈ ਉਹ ਉਹਨਾਂ ਦੀ ਆਪਣੀ ਮੈਂਡਰੀਨ ਚਾਈਨੀਜ਼ ਜ਼ਬਾਨ ਦੇ ਵਿੱਚ ਸੀ। ਉਹ ਅੱਜ ਵੀ ਦੁਨੀਆ ਭਰ ਦੀਆਂ ਫੌਜਾਂ ਦੇ ਜਿਹੜੇ ਟ੍ਰੇਨਿੰਗ ਜਿੱਥੇ ਹੁੰਦੀ ਹੈ ਔਰ ਖ਼ਾਸ ਤੌਰ 'ਤੇ ਜਿਹੜੇ ਲੋਕ ਸਟ੍ਰੈਟਜੀ ਬਣਾਉਂਦੇ ਨੇ ਉਹਨਾਂ ਦੀ ਜਿਹੜਾ ਬਾਈ ਦਾ ਬੈੱਡ ਸਾਈਡ ਵੀ ਪਈ ਹੁੰਦੀ ਹੈ ਔਰ ਉਹਨਾਂ ਦੇ ਜਿਹੜੇ ਨੇ ਵਾਰ ਸਕੂਲਸ ਦੇ ਵਿੱਚ ਜਾਂ ਉਹਨਾਂ ਦੇ ਕੋਰਸਿਸ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਆਰਟ ਆਫ ਵਾਰ। ਸੋ ਉਹਨੂੰ ਉਹਨਾਂ ਨੇ ਜਤਿੰਦਰ ਸਿੰਘ ਉਹਨਾਂ ਨੇ ਆਰਟ ਆਫ ਵਾਰ 'ਚੋਂ ਇਹ ਕੋਟ ਕੀਤਾ ਹੈ। ਕਨਫਿਊਜ਼ਨ ਕੈਨ ਬੀ ਯੂਜ਼ਡ ਟੂ ਲਿਓਰ ਦ ਐਨਮੀ ਇਨਟੂ ਏ ਟ੍ਰੈਪ or exploit their vulnerabilities as they may be too preoccupied with reacting to false threats to notice genuine opportunities। क्या बात है। उन्होंने कहा कि भाई ये भंबल भूसा कन्फ्यूजन का ठीक लफज पंजाबी का भंबल भूस है कि भंबल भूसे ਨੂੰ ਇਸਤੇਮਾਲ ਕਰੋ ਆਪਣੇ ਦੁਸ਼ਮਣ ਨੂੰ ਉਲਝਾਉਣ ਦੇ ਲਈ, ਉਹਨੂੰ ਫਸਾਉਣ ਦੇ ਲਈ, ਟਰੈਪ ਕਰਨ ਦੇ ਲਈ ਔਰ ਇਸ ਦੇ ਨਾਲ ਇਹ ਹੋਏਗਾ ਵੀ ਉਹ ਉਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਰਹਿਣਗੇ। ਫਾਲਸ ਥ੍ਰੈਟਸ ਜਿਹੜੇ ਤੁਸੀਂ ਕ੍ਰੀਏਟ ਕਰ ਦਿੰਦੇ ਹੋ ਇੱਕ ਝੂਠੇ ਸਿਨੈਰੀਓ ਉਹਨਾਂ 'ਚੋਂ ਫਸੇ ਰਹਿਣਗੇ ਅਤੇ ਜਿਹੜੀਆਂ ਉਹਨਾਂ ਦੇ ਲਈ ਜੈਨੂਅਨ ਓਪਰਚੁਨਿਟੀਜ਼ ਕ੍ਰੀਏਟ ਹੁੰਦੀਆਂ ਨੇ, ਮੌਕੇ ਕ੍ਰੀਏਟ ਹੁੰਦੇ ਨੇ ਜਿਸ ਨਿਸ਼ਾਨੇ ਲਈ ਉਹ ਲੜ ਰਹੇ ਨੇ ਉਸ ਤੋਂ ਪਾਸੇ ਜਾ ਕੇ ਉਹ ਉਹਦੇ 'ਚ ਹੀ ਫਸੇ ਰਹਿਣਗੇ। ਔਰ ਜਿਵੇਂ ਲਾਈਟਰ ਵੇਨ 'ਚ ਇਹ ਹੈ ਕਿ ਜੀ ਉਹ ਕਿਸੇ ਨੇ ਪੁੱਛਿਆ ਕਿ ਵੀ 47 ਦੇ ਵਿੱਚ ਮੁਸਲਮਾਨਾਂ ਨੂੰ ਫਿਕਰ ਸੀ ਵੀ ਅਸੀਂ ਆਪਣਾ ਮੁਲਕ ਬਣਾਉਣਾ ਹੈ। ਉਹ ਆਰਗੇਨਾਈਜ਼ ਸੀ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਪਿੱਛੇ ਹਿੰਦੂਆਂ ਨੂੰ ਚਾਹ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਅਸੀਂ ਕਰਨਾ ਹੈ। ਉਹ ਆਪਣੇ ਲਈ ਡਟੇ। ਸਿੱਖ ਕੀ ਕਰ ਰਹੇ ਸੀ? ਉਹਨਾਂ ਨੇ ਕਿਹਾ ਜੀ ਨਹੀਂ ਸਿੱਖਾਂ ਨੇ ਲੀਡਰਾਂ ਦਾ ਇੱਕ ਇਕੱਠ ਸੱਦਿਆ ਔਰ ਉਹਦੇ 'ਚ ਕਹਿੰਦਾ ਕਿ ਵੀ ਸੀ ਕਿ ਵੀ ਹੁਣ ਅਸੀਂ ਕਹਿੰਦਾ ਵੀ ਇੱਕ ਸਪੀਕਰ ਨੇ ਖੜੇ ਹੋ ਕੇ ਕਿਹਾ ਕਿ ਖਾਲਸਾ ਜੀ ਹੁਣ ਅੰਗਰੇਜ਼ ਇੱਥੋਂ ਬਿਸਤਰਾ ਗੋਲ ਕਰਕੇ ਜਾ ਰਿਹਾ ਹੈ ਔਰ ਅਸੀਂ ਕਹਿੰਦੇ ਵੀ ਅਜੇ ਉਹਦੇ ਮੂੰਹ 'ਚ ਇੰਨਾ ਹੀ ਸੀ। ਇੱਕ ਨੇ ਕਿਹਾ ਵੀ ਬਿਲਕੁਲ ਅਸੀਂ ਅੰਗਰੇਜ਼ਾਂ ਨੂੰ ਬਿਸਤਰਾ ਲਿਜਾਣ ਹੀ ਨਹੀਂ ਦੇਣਾ ਇੱਥੋਂ। ਕਹਿੰਦੇ ਦੂਜੇ ਨੇ ਕਿਹਾ ਵੀ ਨਹੀਂ ਜੇ ਲਿਜਾਏ ਸਿੱਧਾ ਲਿਜਾਏ, ਗੋਲ ਕਰਕੇ ਨਹੀਂ ਲਿਜਾਣਦਾ। ਕਹਿੰਦੇ ਅਗਲੇ 2-3 ਘੰਟੇ ਇਸੇ 'ਤੇ ਹੀ ਬਹਿਸ ਹੁੰਦੀ ਰਹੀ ਵੀ ਬਿਸਤਰਾ ਲਿਜਾਣ ਦੇਣਾ ਕਿ ਨਹੀਂ, ਕਿ ਗੋਲ ਕਰਕੇ ਲਿਜਾਣਾ ਕਿ ਨਹੀਂ। ਕਹਿੰਦਾ ਫਿਰ ਲੀਡਰਸ਼ਿਪ ਨੇ ਫੈਸਲਾ ਕਿੱਥੋਂ ਕਰਨਾ ਸੀ ਸਿੱਖਾਂ ਲਈ। ਇਹਨੂੰ ਭਾਵੇਂ ਲਾਈਟਰ ਵੇਅ 'ਚ ਗੱਲ ਹੈ, ਇਹ ਹੈ ਭੰਬਲ ਭੂਸਾ ਕਿ ਜਿੱਥੇ ਤੁਸੀਂ ਜਿਵੇਂ ਅੱਜ ਵੀ ਅਸੀਂ ਇਹ ਦੇਖਦੇ ਹਾਂ ਕੋਈ ਮਰਿਆਦਾ ਕੋਈ ਪੰਜਾਬ ਦੇ ਵਿੱਚ ਕਿਹਨੇ ਕਿਲਿੰਗ ਕਰਤੀ, ਕਿਹੜਾ ਕਿਹਦੇ ਨੈਟਵਰਕ 'ਤੇ ਆ ਗਿਆ, ਕਿਹੜਾ ਕੀ ਆ ਗਿਆ। ਹੁਣ ਇੰਨੇ ਕੁ ਇਸ਼ੂ ਆ 6 ਜੂਨ ਤੋਂ ਪਹਿਲਾਂ ਤੁਸੀਂ ਦੇਖੋ ਮੈਸੇਜ ਦੇਣਾ ਨਹੀਂ ਦੇਣਾ, ਕੌਣ ਹੈ ਕੀ ਹੈ। ਇੱਥੇ ਮੋਦੀ ਦਾ ਵਿਰੋਧ ਹੋ ਰਿਹਾ, ਉੱਥੇ ਉਹ ਸਰਚਾਨ ਸਿੰਘ ਨਾਂ ਦਾ ਸਪੋਕਸਪਰਸਨ ਟਕਸਾਲ ਦਾ ਬਣਿਆ ਹੋਇਆ ਉਹ ਬਿਆਨ ਦੇ ਰਿਹਾ ਕਿ ਜੀ ਇਹ ਕੈਨੇਡਾ ਗੌਰਮੈਂਟ ਕਾਰਵਾਈ ਕਰੇ ਤਾਂ ਮੋਦੀ ਨੂੰ ਉਹਨਾਂ ਨੇ ਸੱਦਿਆ, ਉਹਨਾਂ ਦੀ ਤੋਹੀਨ। ਮਤਲਬ ਇਹ ਜਿਹੜੀ ਸਾਰੀ ਉਹ ਕਲਾਸ ਹੈ
ਇਹ ਉਹੀ ਹੈ ਜਿਹੜੀ ਗੱਲ ਉਹਨੇ ਆਰਟ ਆਫ ਵਾਰ ਦੇ ਵਿੱਚ ਸਨ ਜ਼ੂ ਨੇ ਕਹੀ। ਜੀ ਹੁਣ ਉਹਨਾਂ ਨੇ ਇਹ ਕਹਿ ਕੇ ਜਤਿੰਦਰ ਸਿੰਘ ਕਹਿੰਦੇ ਨੇ ਅੰਡਰਸਟੈਂਡ देयर ਇੰਟੈਂਟ ਵੈਨ ਦੇ ਸੇ। ਹੁਣ ਇਹ ਉਹਨਾਂ ਨੇ ਉਦਾਹਰਣ ਦਿੱਤੀਆਂ ਨੇ ਕਿ ਭੰਬੜ ਭੂਸਾ ਕਿਵੇਂ ਦੁਸ਼ਮਣ ਨੇ ਜਿਹੜਾ ਹੈ ਉਹ ਐਜ਼ ਏ ਹਥਿਆਰ ਵਰਤਿਆ। ਬਿਲਕੁਲ। ਨੰਬਰ 1 ਸਨ ਜਰਨੈਲ ਸਿੰਘ ਭਿੰਡਰਾਂਵਾਲੇ ਅਲਾਈਵ 1984 ਮੀਡੀਆ ਰਿਪੋਰਟਸ। ਉਹਨਾਂ ਨੇ ਛੱਡਤਾ ਕਿ ਸੰਤ ਤਾਂ ਚੜ੍ਹਦੀ ਕਲਾ 'ਚ ਨੇ, ਉਹਨਾਂ ਦੀ ਮੁੱਖ ਬਾਡੀ ਵੀ ਇਹ ਕਹਿਣ ਲੱਗ ਗਈ। ਔਰ ਅਗਲੇ 20-25 ਸਾਲ ਅਸੀਂ ਗੁਰਦੁਆਰਿਆਂ 'ਚ ਝਗੜਦੇ ਰਹੇ। ਕਿੰਨੇ ਗੁਰਦੁਆਰਿਆਂ 'ਚ ਮੇਰੇ ਬੋਲਣ ਤੇ ਪਾਬੰਦੀ ਸੀ ਕਿ ਜੀ ਇਹ ਤਾਂ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ, ਮਾਈਕ ਖੋਣ ਤੱਕ ਜਾਣ ਵਾਲਾ ਪਾਰਟ ਸੀ। ਫਿਰ ਉਹੀ ਜਿਹੜੇ ਨੇ ਜਿਨ੍ਹਾਂ ਨੇ ਇੱਥੇ ਆ ਕੇ ਝੂਠ ਫੈਲਾਇਆ ਸੀ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ, ਉਹਨੂੰ ਮੁਖੀ ਜਦੋਂ ਬਣਾਤਾ ਉਹਨਾਂ ਨੇ ਐਨ ਭੋਗ ਪਾਇਆ ਕਿ ਜੀ ਸੰਤਾਂ ਦੀ ਸ਼ਹੀਦੀ ਅਸੀਂ ਹੁਣ ਮੰਨ। ਜਿਹੜਾ 20-25 ਸਾਲ ਤੁਸੀਂ ਕੌਮ ਨਾਲ ਧੋਖਾ ਕੀਤਾ ਉਹ ਇੱਕ ਵੱਖਰੀ, ਪਰ ਜੇ ਤੁਸੀਂ ਦੁਸ਼ਮਣ ਦੇ ਐਂਗਲ ਤੋਂ ਦੇਖੋ ਕਿਉਂਕਿ ਏਜੰਸੀਆਂ ਦੀ ਖੇਡ ਸੀ, ਉਹਨਾਂ ਨੇ ਤੁਹਾਨੂੰ ਉਲਝਾ ਲਿਆ, ਬਾਕੀ ਗੱਲ ਤਾਂ ਰਹਿ ਗਈ। ਫਿਰ ਗੁਰਬਾਣੀ ਡਜ਼ਨਟ ਪ੍ਰੀਚ ਸਿੱਖ ਰਾਜ। ਹੁਣ ਅੱਜ ਵੀ ਹੋਏਗਾ ਜੀ, ਦੇਖੋ ਗੁਰੂ ਗ੍ਰੰਥ ਸਾਹਿਬ ਤਾਂ ਸਰਬੱਤ ਦੇ ਭਲੇ ਦਾ ਜੀ, ਅਸੀਂ ਤਾਂ ਸਾਰਿਆਂ ਦਾ ਜਿਹੜਾ ਉਹ ਨਾ ਕੋ ਵੈਰੀ ਨਹੀਂ ਬਗਾਨਾ। ਹੁਣ ਤੁਸੀਂ ਉਹਨਾਂ ਦੀ ਬਹਿਸ ਦਾ ਜਵਾਬ ਦਿੰਦੇ ਰਹੋ, ਉਹਨਾਂ ਨੂੰ ਜਸਟੀਫਾਈ ਕਰਦੇ ਰਹੋ ਵੀ ਰਾਜ ਕਿਉਂ ਜ਼ਰੂਰੀ ਹੈ। 3 some are saying we don't want a small ਖਾਲਿਸਤਾਨ, the guru has given us the ਰਾਜ of universe, ਸਭ ਰਾਜ ਸ੍ਰਿਸ਼ਟ ਕਰ ਲਏ। ਉਹਨੇ ਕਿਹਾ ਜੀ ਗੁਰੂ ਸਾਹਿਬ ਨੇ ਤਾਂ ਸਾਨੂੰ ਸ੍ਰਿਸ਼ਟੀ ਦਾ ਰਾਜ ਦਿੱਤਾ ਹੈ, ਅਸੀਂ ਇਹ 12-14 ਜ਼ਿਲ੍ਹਿਆਂ ਵਾਲਾ ਮੁਲਕ ਕੀ ਕਰਨਾ ਨਿੱਕਾ ਜਿਹਾ, ਅਸੀਂ ਤਾਂ ਵੱਡਾ ਬਣਾਵਾਂਗੇ ਸਾਰੀ ਦੁਨੀਆ। 96 ਕਰੋੜ ਖਾਲਸੇ ਦਾ ਜਿਹੜੀ ਹੈ ਧਰਤੀ ਹੈ ਔਰ ਅਸੀਂ 96 ਕਰੋੜ ਸਜਾਂਗੇ ਔਰ ਅਸੀਂ ਦੁਨੀਆ ਦਾ ਰਾਜ ਲਵਾਂਗੇ। ਵੀ ਚਲੋ ਦੁਨੀਆ ਦਾ ਹੀ ਲੈ ਲੈਣਾ, ਪਹਿਲਾਂ ਆਪਣਾ ਪੈਰ ਥਰਾਵਾ ਤਾਂ ਕਰ ਲਓ, ਇੰਨਾ ਹੀ ਮੰਨ ਲਓ ਜੀ, ਪਹਿਲਾਂ ਇੱਕ ਛੋਟਾ ਲੈ ਲਈਏ ਫਿਰ ਉਹਨੂੰ ਵੱਡਾ ਕਰ ਲਿਓ ਜੇ ਤੁਹਾਨੂੰ ਲੱਗਦਾ ਕਿ ਵੀ ਇਹ ਸਾਰੇ ਦਾ। ਫਿਰ ਹੁਣ ਉਹਨਾਂ ਨੇ ਕਿਹਾ ਦਾ ਵਟ ਪਾਥ ਇਜ਼ ਸ਼ੋਨ ਬਾਈ ਦਾ ਗੁਰੂਜ਼, ਗੁਰੂ ਸਾਹਿਬ ਨੇ ਸਾਨੂੰ ਕੀ ਰਸਤਾ ਦੱਸਿਆ। The Gurus established sovereign cities like Kartarpur Sahib, Amritsar Sahib and many others didn't pay taxes to the kings of the time. ਹੁਣ ਉਹ ਰਾਜ ਹੀ ਸੀ ਉਦੋਂ ਨਾ, ਉਹਨਾਂ ਨੇ ਕਿਹਾ ਕਿ ਜੀ ਸਾਰਾ ਅਸੀਂ ਜਿਹੜਾ ਉਹ ਉਸ ਵੇਲੇ ਦੇ ਸਾਊਥ ਏਸ਼ੀਆ ਦਾ ਲੈਣਾ। ਹੁਣ ਜਿੰਨੇ ਸਿਟੀ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਹਰਗੋਬਿੰਦਪੁਰ, ਬਾਅਦ ਦੇ ਵਿੱਚ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਇਹ ਸਾਰੀਆਂ ਜਿਹੜੀਆਂ ਨੇ ਸੋਵਰਨ ਸਟੇਟਾਂ ਸੀ, ਟੈਕਸ ਨਹੀਂ ਸੀ ਦਿੱਤੇ ਜਾਂਦੇ। ਸੋ ਇੱਥੇ ਹੀ ਸਿੱਖ ਸੈਟਲ ਹੁੰਦੇ ਸੀ ਜਾ ਕੇ, ਇਹ ਤੁਹਾਡੇ ਲਈ ਇੱਕ ਮਾਡਲ ਸੀ। ਫਿਰ ਉਹਨਾਂ ਨੇ ਕਿਹਾ ਗੁਰੂਜ਼ ਸਟੂਡ ਫॉर ਹਿਊਮਨ ਐਂਡ ਰਿਲੀਜੀਅਸ ਫਰੀडम ਆਫ ਮੈਨਕਾਈਂਡ। ਨਿਸ਼ਾਨਾ ਤਾਂ ਇਨਸਾਨੀਅਤ ਦੇ ਲਈ ਸੀ, ਲੇਕਿਨ ਤੁਸੀਂ ਜੇ ਅੱਗੇ ਵੀ ਵਧਣਾ ਹੈ ਪਹਿਲਾਂ ਤੁਹਾਨੂੰ ਤੁਹਾਡਾ ਬੇਸ ਤਾਂ ਚਾਹੀਦਾ ਜਿੱਥੋਂ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ। ਵੈਨ ਬੰਦਾ ਸਿੰਘ ਬਹਾਦਰ ਟੁਕ ਪੋਲੀਟੀਕਲ ਪਾਵਰ ਮੇਡ ਅਸ ਓਨਰਸ ਆਫ ਲੈਂਡ ਫਰਮ ਲੇਬਰਸ ਨਾਟ ਓਨਲੀ ਫॉर ਸਿੱਖਸ। ਜਦੋਂ ਅਸੀਂ ਸਰਬੱਤ ਦਾ ਭਲਾ ਕਹਿੰਦੇ ਹਾਂ, ਜਦੋਂ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਤੇ ਆਰਡਰ ਹਿੰਦੂ, ਮੁਸਲਮਾਨ, ਸਿੱਖ, ਪਠਾਨ ਜਿਹੜੇ ਵੀ ਰੂਲਰ, ਮੁਗਲ ਜੋ ਵੀ ਸੀ, ਆਮ ਕਿਸਾਨ, ਉਹਨਾਂ ਸਾਰਿਆਂ ਦੇ ਲਈ ਸੀ, ਇਕੱਲਾ ਸਿੱਖਾਂ ਲਈ ਤਾਂ ਨਹੀਂ ਸੀ। ਫਿਰ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਸਟੈਬਲਿਸ਼ਡ ਏ ਵੈਲ ਰਿਗਾਰਡਡ ਲੀਗਲ ਸਿਸਟਮ ਨੋਨ ਫॉर ਇਟਸ ਫੇਅਰਨੈਸ ਐਂਡ ਐਫੀਸ਼ੀਐਂਸੀ। ਕਿ ਭਾਵੇਂ ਰਾਜ ਦੇ ਵਿੱਚ ਉੱਥੇ ਵੀ ਅਸੀਂ ਇੱਕ ਮਾਈਨੋਰਟੀ ਸੀ, ਲੇਕਿਨ ਜਿਹੜਾ ਅਦਲ ਸੀ, ਜਸਟਿਸ ਸੀ, ਉਹ ਤਾਂ ਸਾਰਿਆਂ ਦੇ ਲਈ ਸੀ। ਇਸੇ ਲਈ ਉਸ ਨੂੰ ਜਿਹੜਾ ਉਹ ਇੱਕ ਆਈਡੀਅਲ ਰਾਜ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸਰਬੱਤ ਦਾ ਭਲਾ ਇਜ਼ ਪੋਸੀਬਲ ਵੈਨ ਵੀ ਹੈਵ ਆਵਰ ਓਨ ਗਵਰਨੈਂਸ। ਜਦੋਂ ਤੁਹਾਡਾ ਆਪਣਾ ਰਾਜ ਭਾਗ ਹੋਏਗਾ ਜਾਂ ਹੁੰਦਾ ਹੈ, ਉਦੋਂ ਹੀ ਸਰਬੱਤ ਦਾ ਭਲਾ ਤੁਸੀਂ ਕਰ ਸਕਦੇ ਹੋ। The Gurus showed us this path and our previous governance exemplifies this. Even during COVID, world leaders saw a sick spirit of service to mankind even in the absence of political power. ਕਿ ਕੋਵਿਡ ਦੇ ਚੱਲਦਿਆਂ ਤਾਂ ਅਸੀਂ ਬਿਨਾਂ ਨੇਸ਼ਨ ਦੇ ਹੁੰਦਿਆਂ ਵੀ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ ਕਿ ਵੀ ਸਿੱਖਾਂ ਦੇ ਅੰਦਰ ਕਿਵੇਂ ਇਨਸਾਨੀਅਤ ਦੀ, ਮਨੁੱਖਤਾ ਦੀ ਸੇਵਾ ਕਰਨ ਦਾ ਚਾਅ ਹੈ, ਉਹਨਾਂ ਦੀ ਭਾਵਨਾ ਹੈ। ਫਿਰ ਉਹਨਾਂ ਨੇ ਮੈਨੂੰ ਕੋਟ ਕੀਤਾ ਹੈ ਕਿ ਵੈਨ ਡਾਕਟਰ ਅਮਰਜੀਤ ਸਿੰਘ ਸੇ ਐਂਡ ਆਈ ਕੋਟ ਵੈਨ ਐਵਰੀ ਇੰਸਟੀਟਿਊਸ਼ਨ ਇਜ਼ ਕੰਪਰੋਮਾਈਜ਼ਡ ਦ ਸਟਰੋਂਗੈਸਟ ਇੰਸਟੀਟਿਊਸ਼ਨ ਇਜ਼ ਯੋਰ ਹੋਮ। ਉਹਨਾਂ ਨੇ, ਕਿਉਂਕਿ ਮੈਂ ਆਪਣੀ ਉੱਥੇ ਸਪੀਚਿਸ ਦੇ ਵਿੱਚ ਮੈਂਸ਼ਨ ਕੀਤਾ ਕਿ ਵੀ ਸਾਡੀਆਂ ਆਰਗੇਨਾਈਜੇਸ਼ਨਸ ਕੰਪਰੋਮਾਈਜ਼ਡ ਨੇ, ਏਜੰਸੀਆਂ ਦੀ ਪੈਨੀਟਰੇਸ਼ਨ ਹੈ। ਜਦੋਂ ਸਾਰਾ ਕੁਝ ਡਿੱਗਿਆ ਹੋਏ ਉਦੋਂ ਤੁਹਾਡਾ ਘਰ ਤੁਹਾਡਾ ਪਹਿਲੀ
ਇੰਸਟੀਟਿਊਸ਼ਨ ਹੈ ਜਿਹਨੂੰ ਬਚਾ ਲਓ। ਆਪਣੇ ਬੱਚਿਆਂ ਦੇ ਅੰਦਰ ਸਿੱਖੀ ਭਾਵਨਾ, ਕੌਮੀ ਘਰ ਖਾਲਿਸਤਾਨ ਰਹਿਣ ਦੀ ਤਾਂਘ, ਉਸ ਦੇ ਲਈ ਔਰ ਦੁਸ਼ਮਣ ਕੀ ਚਾਲਾਂ ਚੱਲ ਰਿਹਾ ਹੈ, ਇਸ ਨੂੰ ਕਰੋ। ਫਿਰ ਉਹਨਾਂ ਨੇ ਕਿਹਾ ਕਿ ਦਾ ਓਨਲੀ ਥਿੰਗ ਵਿਚ ਵਿਲ ਕੀਪ ਅਸ ਆਊਟ ਆਫ ਪਾਵਰ ਇਜ਼ ਕਨਫਿਊਜ਼ਨ, ਕਿ ਜਿਹੜੀ ਚੀਜ਼ ਸਾਨੂੰ ਤਾਕਤ ਤੋਂ, ਰਾਜ ਸੱਤਾ ਹਾਸਿਲ ਕਰਨ ਤੋਂ ਰੋਕ ਸਕਦੀ ਹੈ ਜਾਂ ਰੋਕ ਰਹੀ ਹੈ, ਉਹ ਹੈ ਭੰਬਲ ਭੂਸਾ। ਐਨੀਥਿੰਗ ਦੈਟ ਵਿਲ ਲੀਡ ਅਸ ਟੂ ਪਾਵਰ ਇਜ਼ ਨਿਸ਼ਚੈ ਕਰ ਆਪਣੀ ਜੀਤ ਕਰੋ, ਕਿ ਵੀ ਸਾਡਾ ਇਹ ਫੇਥ ਬਿਲਕੁਲ ਅਡਿੱਗ ਅਡੋਲ ਪਰ ਫਰਮ, ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਅਸੀਂ ਜਿੱਤਣਾ ਹੀ ਜਿੱਤਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਿੰਘ ਜੀ, ਤੁਸੀਂ ਜਿਹੜਾ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੱਤਾ ਜੀ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਬਿਕਰਮਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ ਲਵ ਖਾਲਿਸਤਾਨ, डॉक्टर साहब प्लीज़ जल्दी से खालिस्तान बना दें, वक्त बहुत कम है। और ਯਾਕੂਬ ਸਾਹਿਬ, ਇਹ ਹੁਣ ਅੱਲਾਹ ਤਾਲਾ ਦਾ ਮਹਿਕਮਾ, ਉਹਨੇ ਕਦੋਂ ਬਣਾਉਣਾ ਹੈ। ਹਾਂ, ਅਸੀਂ ਇਸ ਗੱਲ ਦੇ ਉੱਤੇ ਜਿਹੜਾ ਬਿਲਕੁਲ ਆਮਨ ਹੈ ਕਿ ਬਿਨਾਂ ਖਾਲਿਸਤਾਨ ਤੋਂ ਸਿੱਖਾਂ ਦਾ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਬਾਕੀ ਅੱਲਾਹ ਤਾਲਾ ਦੇ ਕੋਲ ਹੈ ਕਦੋਂ। बिल्कुल। धर्म सिंह जी, फिर इसी तरह हरप्रीत सिंह जी, मोहम्मद जाकूब जी, और फिर इसी तरह कहते कल 1 बजे को जुम्मा है, जुम्मे की नमाज है, तो वक्त क्या वक्त है कहते डॉक्टर साहब। सो इसी तरह फिर उन्होंने किया कोई फ़ायदा नहीं है यूनाइटेड नेशन का, क्योंकि उन्होंने नहीं, जुम्मा कल ਅਸੀਂ ਉਹ ਯੂਨਾਈਟਿਡ ਨੇਸ਼ਨਸ ਦੇ ਫੰਕਸ਼ਨ ਦੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਵੀ ਕੱਲ ਹਾਂਜੀ, ਉਹੀ ਮੈਂ ਕਹਿ ਰਹੀ ਨਾ। ਹਾਂਜੀ, ਕੋਈ ਦਾ ਟਾਈਮ ਨਾ ਕਹਿੰਦੇ। ਹਾਂਜੀ, ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਰਜ਼ਾ ਰਜ਼ਾਕ ਦੀ ਤਾਰੀਫ ਕੀਤੀ ਹੈ, ਰਾਜਨਪ੍ਰੀਤ ਸਿੰਘ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ, ਬਲਜੀਤ ਵੈਦ ਜੀ ਵੀ। ਔਰ ਫਿਰ ਇਸੇ ਤਰ੍ਹਾਂ मोहम्मद जाकूब जी कहते हैं कि भारत माता का एक ही इलाज है, खालिस्तान खालिस्तान। और भारत माता को हर सूरत में कश्मीर और खालिस्तान से निकलना होगा। भारत माता तेरा क्या काम कश्मीर और खालिस्तान में। और रुपाल सिंह गरेवाल जी भी, मनजीत सिंह जी भी, सुरजीत कौर जी भी, मेरी जिंद मेरी जान खालिस्तान। और फिर इसी तरह जाकूब जी कहते हैं कि ज़िंदगी की आखिरी सांस तक कश्मीर और खालिस्तान की आज़ादी तक लड़ता रहूँगा, हमारा काम है और कोशिश जारी है। और इसी तरह महबूब लाम जड़े राणा जी ने वो भी खालिस्तान जिंदाबाद कहते। राम सिंह जी भी फतेह बुलाते हैं। उमैर खान जी कहते राज साहब ते नीलम कौर साहिबा आज़ादी खून ते मांगती मानो यकीन वे खालिस्तान बनते ही जैसे पता नहीं कि सॉरी अबाउट दैट। और फिर इसी तरह हाँ जी, कमलजीत सिंह जी, एज इन न्यूज़ मोदी वाज इनवाइटेड बाय ट्रम्प टू कम USA ड्यूरिंग G7 and he refused because no time, but I think he was scared because Trump could ask Modi to sit with Pakistani's general and talk on Kashmir। ਮੇਰਾ ਖਿਆਲ ਹੈ ਕਿਉਂਕਿ ਉਸ ਪੀਰੀਅਡ 'ਚ ਆਲਰੇਡੀ ਪਾਕਿਸਤਾਨ ਦੇ ਫੌਜੀ ਚੀਫ ਨੂੰ ਇਨਵਾਈਟ ਕੀਤਾ ਹੋਇਆ ਸੀ, ਔਰ ਮੋਦੀ ਨੂੰ ਵੀ ਉਹਨਾਂ ਨੇ ਕਿਹਾ, ਔਰ ਮੋਦੀ ਨੂੰ ਇਹ ਲੱਗਾ ਕਿ ਵੀ ਇਹ ਤਾਂ ਕੰਨ ਮਰੋੜ ਕੇ ਕੋਈ ਨਾ ਕੋਈ ਸਮਝੌਤਾ ਕਰਕੇ ਹੀ ਮੈਨੂੰ ਤੋਰੇਗਾ। ਸੋ हाँ जी, फिर इस तरह जाकूब जी कहते डॉक्टर साहब और नीलम साहिबा आप दोनों का बहुत शुक्रिया। खालिस्तान बन के बाद आप दोनों का नाम सुनहरी हरफों में लिखा जाएगा। ਯਾਕੂਬ ਸਾਹਿਬ, ਬਹੁਤ ਸਾਰੇ ਤਾਂ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਜਿਸ ਦੀ ਅਸੀਂ ਵਜ਼ਾਤ ਕਰਦੇ ਹਾਂ, ਔਰ ਬਹੁਤ ਸਾਰੇ ਜਿਹੜੇ ਨੇ ਇਸ ਫੀਲਡ ਦੇ ਵਿੱਚ ਸਰਗਰਮ ਨੇ। ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ, ਕੋਈ ਕਿਸੇ ਫਰੂਟ ਦੀ ਚਾਹਨਾ ਨਾਲ ਨਹੀਂ। ਰੱਬ ਰਹਿਮਤ ਕਰੇ, ਕੌਮ ਨੂੰ ਖਾਲਿਸਤਾਨ ਬਖਸ਼ੇ, ਇਹੀ ਸਾਡੀ ਰੱਬ ਦੇ ਅੱਗੇ, ਗੁਰੂ ਦੇ ਅੱਗੇ ਅਰਦਾਸ ਹੈ। ਕਹਿੰਦੇ ਨਾ ਚੀਜ਼ ਕੋ ਵੀ ਯਾਦ ਰੱਖਣਾ। ਹਾਂਜੀ ਹਾਂਜੀ, ਤੁਸੀਂ ਹਮੇਸ਼ਾ ਹੀ ਯਾਦ ਉਹਨੂੰ ਰੱਖਿਆ ਜਾਂਦਾ ਜਿਹੜਾ ਭੁੱਲਿਆ ਹੋਇਆ। ਹਾਂਜੀ, ਸ਼ਾਹਜਾਦ ਪਾਕਿस्तान ਤੇ 3 दिन हमला किया अमेरिका, इजराइल, इंडिया, न्यूयॉर्क मिलकर। PIR पाकिस्तान न्यूयॉर्क 10 मई को सुबह 5 से 11 बजे तक इंडिया को ऐसा जवाब दिया
के देखकर अमेरिका इजराइल भाग गए भारत माता को छोड़कर। और इसी तरह फतार एफ जी ਜਿਹੜੇ ਫਰੀ ਖਾਲਿਸਤਾਨ ਕਹਿੰਦੇ ਨੇ। ਔਰ ਇਸੇ ਤਰ੍ਹਾਂ ਹਾਂਜੀ ਫਿਰ ਸ਼ਾਹਜਾਦ ਕਹਿੰਦੇ ਮੋਦੀ 2 ਦਿਨ ਦੇ ਅੰਦਰ ਸਭ ਸੱਚ ਬਤਾਏਗਾ। ਔਰ ਇਸ ਤਰ੍ਹਾਂ ਬਾਜ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਸਾਨੂੰ ਹੈਗਾ ਤੇ ਨਾਮ ਬਾਜ ਸਿੰਘ ਖਾਲਸਾ ਪਰ ਉਹਨਾਂ ਨੇ ਹਿੰਦੀ ਚ ਲਿਖਿਆ। ਓਕੇ ਜੀ। मोदी राम राम करके मस्त है खालिस्तान पंजाब का एक है। और जिस प्रकार हिंदू प्रचारक बोलते हैं कि समस्या का हल एक लोटा जल है उसी तरह इंडिया ऑक्युपाइड पंजाब के सारे समस्या का हल खालिस्तान है। और बहुत शुक्रिया बाज सिंह जी। फिर इसी तरह हाँ जी उन्होंने काफ़ी सारे मैसेज ने कहते हैं कि राज करेगा खालसा राज बिना ना धर्म चले हैं धर्म बिना सब दले मले हैं। और इसी तरह फिर उन्होंने कहा सब लोगों से विनती है कि TV84 डॉक्टर अमरजीत सिंह एंड ऑफिशियल दीपक फौजी को भी सुने। और फिर इसी तरह निहंग सिंह जी फतेह बुलाते ने। और फिर बाज सिंह खालसा जी कहते मेरे द्वारा TV84 पर एक प्रश्न पूछा गया है वट विल हैपन टू सिक्स लिविंग आउटसाइड पंजाब इफ खालिस्तान इज एज क्रिएटेड कृपा करके इस पे ਦੇਖੋ ਇਸ ਦੇ ਉੱਤੇ ਅਸੀਂ ਬਹੁਤ ਵਾਰ ਗੱਲ ਕੀਤੀ ਹੈ। ਜਦੋਂ ਤੁਹਾਡਾ ਕਿਲਾ ਮਜ਼ਬੂਤ ਹੁੰਦਾ ਹੈ ਨਾ ਫਿਰ ਤੁਹਾਡੇ ਹਜ਼ਾਰਾਂ ਮੀਲ ਦੂਰ ਵੀ ਕੋਈ ਤੁਹਾਡਾ ਰਿਸ਼ਤੇਦਾਰ ਬੈਠਾ ਹੁੰਦਾ ਹੈ ਤਾਂ ਉਹਨੂੰ ਪਤਾ ਹੁੰਦਾ ਹੈ ਵੀ ਕਿਲਾ ਮਜ਼ਬੂਤ ਹੈ ਮੈਨੂੰ ਕੋਈ ਹਰਫ ਨਹੀਂ ਆਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਿਆਂ ਦੇ ਦਿਮਾਗ 'ਚ 1947 ਦਾ ਖੂਨ ਖਰਾਬਾ ਯਾਦ ਆਉਂਦਾ ਹੈ। ਪਰ ਇਸ ਮਾਮਲੇ 'ਚ ਇਸ ਗੱਲ ਦਾ ਧਿਆਨ ਰਹੇ ਕਿ ਵੀ ਜੇ ਖਾਲਿਸਤਾਨ ਹੋਂਦ ਦੇ ਵਿੱਚ ਆਏਗਾ ਕਿਉਂਕਿ ਸਾਡੇ ਗੁਰਦੁਆਰਾ ਸਾਹਿਬਾਨ ਸਾਰੇ ਉਸ ਖਿੱਤੇ ਦੇ ਵਿੱਚ ਨੇ। ਸਿੱਖ ਸਾਡੇ ਵੀਰ ਭੈਣਾਂ 4 ਮਿਲੀਅਨ ਤੋਂ ਜ਼ਿਆਦਾ ਬਾਕੀ ਸੂਬਿਆਂ 'ਚ ਬੈਠੇ ਨੇ। ਉਹ ਕਿਉਂਕਿ ਭਾਰਤ ਟੁੱਟੇਗਾ ਔਰ ਇਹਦੇ 8-10 ਟੁਕੜੇ ਹੋਣਗੇ ਲੇਕਿਨ ਮਜ਼ਬੂਤ ਖਾਲਿਸਤਾਨ ਬਾਕੀ ਸਿੱਖਾਂ ਦੀ ਵੀ ਹਿਫਾਜ਼ਤ ਦੀ ਗਾਰੰਟੀ ਹੋਏਗਾ। ਇਹ ਅਦਰਵਾਈਜ਼ ਤਾਂ ਤੁਸੀਂ ਅੱਜ ਸਿਟਿੰਗ ਡਕਸ ਹੋ ਕੋਈ ਨਵੰਬਰ 84 ਵਰਗੀ ਘਟਨਾ ਹੁੰਦੀ ਹੈ ਤੇ ਜਦੋਂ ਮਰਜ਼ੀ ਭੀੜਾਂ ਪੁਲਿਸ ਦੂਜੇ ਤੀਜੇ ਤੁਹਾਡੇ ਗੁਰਦੁਆਰੇ ਹਰਿਦੁਆਰ 'ਚ ਗੁਰਦੁਆਰਾ ਗਿਆਨ ਗੋਦੜੀ 'ਤੇ ਉਹਨਾਂ ਨੇ ਕਬਜ਼ਾ ਕੀਤਾ ਹੈ। ਜਿਹੜਾ ਕਸ਼ਮੀਰ ਦੇ ਵਿੱਚ ਮਠਨ 'ਚ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ ਹੈ। ਸਿੱਕਮ 'ਚ ਗੁਰਦੁਆਰਾ ਡੋਂਗਮੌਰ 'ਤੇ ਕਬਜ਼ਾ ਕੀਤਾ ਹੈ। ਉੜੀਸਾ 'ਚ ਮੰਗੂ ਮੱਠ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਰੁਕੇ ਜਗਨਨਾਥਪੁਰੀ ਉਸ ਨੂੰ ਉਹਨਾਂ ਨੇ ਉੱਥੇ ਮਾਰਕੀਟ ਬਣਾ ਦਿੱਤੀ ਹੈ। ਸੋ ਤੁਸੀਂ ਤਾਂ ਪਹਿਲਾਂ ਹੀ ਵਲਨਰੇਬਲ ਹੋ ਬਾਹਰ ਬੈਠੇ ਤਾਂ ਉਹ ਹੈ ਹੀ ਉਹ ਤੇ ਜਦੋਂ ਇੱਕ ਵਾਰੀ ਤੁਹਾਡਾ ਘਰ ਹੋਏਗਾ ਫਿਰ ਤੁਹਾਡੀ ਵਾਹ ਵੱਲ ਵੀ ਕੋਈ ਨਹੀਂ ਦੇਖ ਸਕੇਗਾ। और इस तरह बाज सिंह खालसा जी कहते हैं कि वाहिगुरू जी का खालसा वाहिगुरू जी की फतेह राज करेगा खालसा आकी रहे न कोई खुआरे हिस्सा मिलेंगे बचे शरण जो होए। और इसी तरह बलाल जी सानू जड़े ने हालो कहते हैं और जुम्मा मुबारक कहते हैं और खालसा मुबारक ਤੁਹਾਨੂੰ ਵੀ जुम्मा मुबारक बलाल बहुत बहुत मुबारकां जी जुम्मे दियां। और डॉक्टर परमजीत सिंह समरा जी भी हमेशा तरह प्यार भरी सत श्री अकाल ते गुरफतेह बुलाते हैं। हाँ जी। और इसी तरह मुहम्मद सईद जड़े ने वो भी वेरी नाइस सरदार जी कहते हैं। और इसी तरह बाज सिंह जी भी खालसा कहते हैं कि सानू खालसा जिंदाबाद आल ट्रू गुरसिक्स जिंदाबाद आल खालिस्तानी सपोर्टर जिंदाबाद हिंदू खालिस्तानी पता नहीं की कहते पे ने। ओके जी। इंद्रजीत सिंह संधू जी भी फिर इस तरह बिलाल अहमद जी भी फिर इसी तरह जी जावेद रहमान जी भी गुड चैनल TV84 कहते हैं। गुरजीत सिंह जी भी खालसा जिंदाबाद कहते बलाल जी दे काफ़ी सारे मैसेज ने उन्होंने कहते डॉक्टर साहब पाकिस्तान ईरान और USA में पीस करवाने जा रहा है जल्द ही कोई अच्छी खबर आने वाली होप सो ऑल इज़ वेल। फिर उन्होंने लिखा है कि सुरजीत खाक जी भी कहते डॉक्टर साहब प्लीज़ स्टे हेल्दी we will need you for first flag ceremony of Khalistan। हाँ बहुत शुक्रिया खाक साहब महाराज मुल्क बख्शे सानू फ्लैग ਤਾਂ ਕੋਈ ਵੀ ਜਿਹੜਾ ਗੁਰੂ का प्यारा 5 ਪਿਆਰਿਆਂ ਦੇ रूप ਦੇ ਵਿੱਚ ਜਿਹੜਾ ਹੈ ਉਹ ਚਲਾ ਦੇਗਾ। बिल्कुल। बलाल जी कहते हैं कि पाकिस्तान पर अमेरिका की मेहरबानी की एक वजह इब्राहिम अकॉर्ड भी है। अगर पाकिस्तान इजराइल को एक्सपर्ट करता है तो सऊदी अरब के लिए अच्छी होगी एंड देन 2 नेशन थ्योरी पर काम होगा। और सिंह गर्चा जी भी कोई पता नहीं है भी प्रेसिडेंट ट्रंप ने की डायरेक्शन ਲੈਣੀ ਹੈ। ਹਾਲਾਂ ਐਬਰਾਮੈਨਿਕ ਅਕੋਰਡ ਟਰੰਪ ਦੇ ਪੀਰੀਅਡ 'ਚ ਹੀ ਹੋਏ ਸੀ ਲੇਕਿਨ ਉਸ ਤੋਂ ਬਾਅਦ ਜੋ ਫਲਸਤੀਨੀਆਂ ਦਾ ਹਾਲ ਕੀਤਾ ਹੋਇਆ ਵੈਸਟ ਬੈਂਕ ਦੇ ਵਿੱਚ ਗਜ਼ਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ
ਅਰਬ ਮੁਲਕ ਜਿਹੜਾ ਉਹ ਇਜ਼ਰਾਈਲ ਨੂੰ ਰੈਕਗਨਾਈਜ਼ ਕਰੇਗਾ ਇਸ ਹਾਲਤ ਦੇ ਵਿੱਚ। खान बनास जी भी और इसी तरह लोमेन बाजवा जी भी, लोकम बाजवा जी सलाम फ्रॉम लंदन सिस्टर जी एंड सरदार जी। और फिर इसी तरह ब्रह्मलीन भिंदर जी भी डॉक्टर साहब ते मैनू तुहानू फतेह बुलाते हैं। और बलविंदर सिंह जी पंजाब के हर एक मसले का हल है आज़ादी। कुलदीप कौर जी भी, बलिहार सिंह कंग जी भी, मनप्रीत सिंह जी भी कहते 20 जून 1972 स्थान गुरुद्वारा साहिबान घटना इस दिन ਸਵਧਾਰਤ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਕੇ ਸੈਂਕੜੇ ਮੁਕਾਮੀ ਬੰਗਲੀਆਂ ਦੀ ਭੀੜ ਨੇ 20 ਬੇਗੁਨਾਹ ਸਿੱਖ ਮਾਰ ਦਿੱਤੇ। और राजविंदर कौर जी भी, बलाल जी भी फिर आए ने, कहते हैं कि डॉक्टर साहब आपको क्या लगता है कि दुनिया के हालात हैं कि उसमें सिख कौम कैसे फ़ायदा उठा सकती है, यानी खालिस्तान तहरीक और ज़्यादा इंटरनेशनल हो, पता नहीं क्या इंटेंशन हो ले, ਜਾਨੀ ਕਿ ਕੀ ਫਾਇਦਾ ਲੈ ਸੀ ਜੋ ਹਾਲਾਤ ਜਿਹੜੇ ਬਣੇ ਨੇ ਜਿਹੜੀ ਸਿੱਖ ਕੌਮ ਨਹੀਂ ਉਹਦੇ ਹੈ ਬਲਾਲ ਸਾਹਿਬ ਦੇਖੋ ਅਸੀਂ ਵੀ ਬੜੇ ਗੌਰ ਨਾਲ ਇਸ ਸਾਰੀਆਂ ਡਿਵੈਲਪਮੈਂਟਸ ਨੂੰ ਮੋਨੀਟਰ ਵੀ ਕਰ ਰਹੇ ਹਾਂ, ਆਪਣਾ ਬਣਦਾ ਰੋਲ ਵੀ ਅਦਾ ਕਰ ਰਹੇ ਹਾਂ ਜੀ। ਭਾਰਤ ਦਾ ਕਮਜ਼ੋਰ ਹੋਣਾ, ਉਹਨਾਂ ਦਾ ਇਮੇਜ ਟੁੱਟਣਾ, ਉਹਦਾ ਐਜ਼ ਏ ਰੋਗ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੋਣਾ, ਇਹ ਬੜੀਆਂ ਪੋਜ਼ਿਟਿਵ ਡਿਵੈਲਪਮੈਂਟਸ ਨੇ। ਔਰ ਕਿੰਨੀ ਦੇਰ 'ਚ ਇਹਨਾਂ ਦਾ ਜਿਹੜਾ ਕਲੈਪਸ ਹੋਣ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ ਜਾਂ ਜਿਹੜੀ ਨਿਊ ਮੈਪ ਮੇਕਿੰਗ ਹੈ ਉਹਦੇ 'ਚ ਸਿੱਖ ਫੈਕਟਰ ਨੂੰ ਇਹ ਤਾਕਤਾਂ, ਪੱਛਮੀ ਤਾਕਤਾਂ ਖਾਸ ਤੌਰ 'ਤੇ ਅਮਰੀਕਾ ਇਨ ਪਰਟੀਕੂਲਰ ਦੇਖਦੇ ਨੇ, ਇਸ ਦੇ ਉੱਤੇ ਬਹੁਤ ਕੁਝ ਡਿਪੈਂਡ ਕਰੇਗਾ। ਹਾਂਜੀ। ਫਿਰ ਇਸ ਤਰ੍ਹਾਂ ਮਨਪ੍ਰੀਤ ਸਿੰਘ ਜੀ ਕਹਿੰਦੇ ਜੂਨ 1984 ਸਥਾਨ ਸ੍ਰੀ ਦਰਬਾਰ ਸਾਹਿਬ ਘਟਨਾ ਇਸ ਦਿਨ ਹਿੰਸਕ ਘਟਨਾਵਾਂ ਦੇ ਸੰਦਰਭ ਵਿੱਚ ਸਰਦਾਰ ਹਰਿੰਦਰ ਸਿੰਘ ਖਾਲਸਾ ਨੇ ਨਾਰਵੇ ਦੇ ਭਾਰਤੀ ਸਫਾਰਤਖਾਨੇ ਵਿੱਚ ਆਪਣਾ ਫੌਜੀ ਸਵੈਤਰ ਤੋੜ ਕੇ ਅਤੇ ਆਪਣੀ ਪਵਿੱਤਰਤਾ ਸਮੇਤ ਨਾਰਵੇ ਵਿਖੇ ਆ ਕੇ ਸਿਆਸੀ ਪਨਾਹ ਦੀ ਅਰਜ਼ੀ ਦਿੱਤੇ। ਔਰ ਕਿਉਂਕਿ ਹਰਿੰਦਰ ਸਿੰਘ ਨਾਰਵੇ ਚਾਰਜ ਡੀ ਅਫੇਅਰ ਸਨ ਨਾਰਵੇ ਦੇ ਵਿੱਚ, ਇਹਨਾਂ ਨੇ ਆਪਣੇ ਅਹੁਦੇ ਤੋਂ ਰਿਜ਼ਾਈਨ ਕੀਤਾ ਸੀ ਔਰ ਅਸਾਈਲਮ ਲਈ ਅਪਲਾਈ ਕੀਤਾ ਸੀ। ਔਰ ਇਸੇ ਤਰ੍ਹਾਂ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਦਿਸ ਸ਼ਿਫਟ ਇਨ ਪਾਵਰ ਡਾਇਨਾਮਿਕਸ of the world, we as Sikhs have big opportunities, we need to gain and work together for a better future। ਫਿਰ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ, ਆਲ ਦਾ ਜ਼ਿੰਦਾਬਾਦ ਜ਼ਿੰਦਾਬਾਦ, ਯੂਨੀਵਰਸ ਬਲੈਸਿੰਗ ਟਰੂ ਪੀਪਲ, ਸਿੱਖ ਪੰਥ ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਔਰ ਗੁਰਪ੍ਰੀਤ ਸਿੰਘ ਜੀ ਵੀ ਰਾਜ ਕਰੇਗਾ ਖਾਲਸਾ ਕਹਿੰਦੇ, ਨਵਰੂਪ ਸਿੰਘ ਜੀ ਵੀ ਆਈ ਇੰਡੋਰਸ ਵਾਟ ਵੀਰ ਜਤਿੰਦਰ ਸਿੰਘ ਸੇਜ਼। ਔਰ ਬਹੁਤ ਸ਼ੁਕਰੀਆ। ਹਾਂਜੀ। ਫਿਰ ਇਸੇ ਤਰ੍ਹਾਂ ਸੁਮੈਰਾ ਫਾਤਿਮਾ ਸਪੋਰਟ ਫਰੋਮ ਪਾਕਿਸਤਾਨ, ਵਾਹ ਜੀ ਬਹੁਤ ਸ਼ੁਕਰੀਆ ਫਾਤਿਮਾ ਜੀ। ਔਰ ਬਿਕਰਮਜੀਤ ਸਿੰਘ ਜੀ ਵੀ ਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਥੈਂਕਸ ਫॉर ਦਾ ਬੀਇੰਗ ਹੇਅਰ and continuing this work, it's a blessing for our generation and the generation to come that people like you are there to guide us। फिर कहते I have been listening to you guys from last few months and told many friends the knowledge you provide us on world issues and how it impact Sikhs। thank you। ਬਹੁਤ Thank you so ਸ਼ੁਕਰੀਆ much। ਭਾਈ, ਬਹੁਤ ਮਿਹਰਬਾਨੀ। ਸੋ ਇਸ ਤੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।